ਆ ਪੱਗ ਬੜੀ ਸੋਹਣੀ ਬੰਨੀ ਹੈ। ਇਹ ਸ਼ੁਰੂ ਤੋਂ ਬੰਨ੍ਹਦੇ ਆ? ਇਹ ਜੀ ਪੰਜਾਬ ਦਾ ਰਿਵਾਜ ਹੈ। ਤੇ ਮੈਂ ਕਿਹਾ ਜਦੋਂ ਟੁਰੇ ਨੇ ਨਾ ਉਦੋਂ ਮੈਂ ਬੈਲ ਬੋਲਿਆ ਬਈ ਲੱਦੀ ਜਾਂਦੇ ਨੇ ਚਬਾਰਿਆਂ ਵਾਲੇ ਤੇ ਕੁਲੀ ਵਾਲੇ ਮਾਣ ਕਰਦੇ ਨੇ, ਤੁਸੀਂ ਸੁੱਖ ਵਸੋ ਸੋਹਣੇ ਮੁੱਖ ਵਾਲੇ, ਅਸਾਂ ਵਤਨ ਤੁਹਾਡਾ ਵਿਛੋੜਿਆ ਵੇ, ਸਾਡਾ ਚੇਤਨ ਨਹੀਂ ਕਰਦਾ ਜਾਵਣੇ ਨੂੰ, ਡਾਢੇ ਰੱਬ ਨੇ ਬੰਨ੍ਹ ਕੇ ਟੋਰਿਆ ਵੇ, ਜੇ ਰੱਬ ਮਿਲਾਵੇ ਤੇ ਆਣ ਮਿਲੀ ਹੈ ਜਦੋਂ ਕਿਸਮਤ ਨੇ ਚਾਹ ਨਖੇੜਿਆ। ਹੋਏ ਹੋਏ ਹੋਏ, ਜਦੋਂ ਕਿਸਮਤ ਨੇ ਨਖੇੜਤਾ। ਨਖੇੜਦਾ ਬਰਾਤ ਇੱਥੋਂ ਪਾਕਿਸਤਾਨ ਨੂੰ ਇੰਡੀਆ ਗਈ ਸੀ? ਹਾਂ ਇੰਡੀਆ ਗਈ। ਨਹੀਂ ਵੀਜ਼ੇ ਲੈ ਕੇ ਗਏ ਸੀ? ਵੀਜ਼ਾ ਜਿਹੜਾ ਟਿਕਟ ਆ ਉਹ ਹੁੰਦੀ ਇਹਨੂੰ ਵੀਜ਼ਾ ਹੀ ਹੁੰਦਾ। ਅੱਛਾ ਅੱਛਾ। ਵਾਘਾ ਬਾਰਡਰ ਟੱਪੇ ਸਨ, ਉਹਨਾਂ ਸਾਨੂੰ ਨਸੀਹਤ ਕੀਤੀ ਸੀ ਵੀ ਜੇ ਕਿਤੇ ਜਾਣਾ ਹੈ ਨਾ ਪਹਿਲੋਂ ਥਾਣੇ ਤਲਾਹ ਦੇ ਕੇ ਜਾਣਾ। ਫਿਰ ਤੁਸੀਂ ਆਪਣੇ ਪਿੰਡ ਵਾਲਿਆਂ ਨੂੰ ਲੰਮੇ ਜਗੀਰ ਤੋਂ ਜਿਹੜੇ ਗਏ ਸੀ ਉਹਨਾਂ ਨੂੰ ਮਿਲ ਕੇ ਆਏ? ਆਪ ਉਹਨਾਂ ਨੂੰ ਮਿਲ ਕੇ ਆਏ। ਕਿਹਨੂੰ ਮਿਲੇ ਉਦੋਂ? ਉਹ ਫੌਜਾ ਸਿੰਘ ਦਾ ਪੁੱਤਰ ਨੰਬਰਦਾਰ ਦਾ ਸੀ, ਉਹਦਾ ਦੋ ਭਰਾ ਸੀ, ਸਰੈਣ ਤੇ ਫੌਜਾ ਸਿੰਘ। ਤੇ ਕੀ ਨਾਂ ਸੀ ਉਹਨਾਂ ਦਾ? ਉਹ ਜਗਣਾ। ਕੀ ਨਾਂ? ਜਗਣਾ। ਜਗਣਾ। ਹਾਂ। ਉਹ ਇੱਕੋ ਹੀ ਘਰ? ਇੱਕੋ ਘਰ ਬਾਹਮਣਾ ਦਾ। ਹਾਂ। ਵੀ ਜਦੋਂ ਇੱਥੋਂ ਫਿਰ ਉੱਠ ਕੇ ਗਏ ਆ ਉਦੋਂ ਕੀ ਵਰਤਾਵਾ ਸੀ ਪਿੰਡ ਵਾਲਿਆਂ ਦਾ, ਜਾਂ ਉਹ ਜਾਣ ਲੱਗਿਆ? ਉਦੋਂ ਇਵੇਂ ਵਰਤਾਰਾ ਸੀ ਵੀ ਇਵੇਂ ਇੱਕ ਦੂਜੇ ਦੀ ਗੱਲ ਲਾ ਕੇ ਰੋਂਦੇ ਸਾਂ, ਜਿਵੇਂ ਧੀਆਂ ਭੈਣਾਂ ਸ਼ਾਦੀ ਕਰੀ ਰਹੇ ਨੇ ਵੀ ਇਹ ਖੌੜੇ ਮਿਲਣ ਗਏ ਤੇ ਵਾਕਿਆ ਨਹੀਂ ਮਿਲੇ। ਮੈਂ ਨਾ ਜੀ ਜ਼ਿਆਦਾ ਜਾਣਦਾ, ਮੈਂ ਖੋਜੀ ਵੀ ਸਰਕਾਰੀ ਸਾਂ। ਅੱਛਾ ਜੀ। ਹਾਂ, ਮੈਂ ਇੰਡੀਆ ਤੇਰੀ ਦੋ ਚੌਂ ਰੱਖਿਆ। ਅੱਛਾ। ਗੰਗਾ ਜਮਨਾ ਵੀ ਵੇਖੀ। अस्सलाम वालेकुम दोस्तों, मैं नासर ढिल्लों, ਤੁਸੀਂ ਜੁੜੇ ਸਾਡੇ ਚੈਨਲ ਪੰਜਾਬੀ ਲਹਿਰ ਦੇ ਨਾਲ। ਪੰਜਾਬ ਦੇ ਪਿੰਡਾਂ ਨੂੰ ਲੈ ਕੇ ਉਹਨਾਂ ਲੋਕਾਂ ਨੂੰ ਜਿਨ੍ਹਾਂ ਪਾਰਟੀਸ਼ਨ ਵੇਖੀ, ਉਹਨਾਂ ਕਹਾਣੀਆਂ ਸਟੋਰੀਆਂ ਨੂੰ ਤੁਹਾਡੇ ਤੱਕ ਰੱਖਦੇ ਰਹੀਦਾ, ਜਾਂ ਉਹ ਲੋਕ ਜਿਹੜੇ ਆਪਣੇ ਪਿੰਡ ਵੇਖਣਾ ਚਾਹੁੰਦੇ ਨੇ ਉਹਨਾਂ ਨੂੰ ਕੋਸ਼ਿਸ਼ ਕਰਦੇ ਰਹੀਦਾ ਵੀ ਜਿਹੜੇ ਆਉਣ ਉਹਨਾਂ ਨੂੰ ਉਹਨਾਂ ਦੇ ਪਿੰਡਾਂ ਤੱਕ ਲੈ ਕੇ ਜਾਈਏ, ਜਿਹੜੇ ਨਹੀਂ ਆ ਸਕਦੇ ਉਹਨਾਂ ਦੇ ਪਿੰਡਾਂ ਤੱਕ ਜਾ ਕੇ ਵੀਡੀਓ ਬਣਾ ਕੇ ਤੁਹਾਡੇ ਤੱਕ ਸ਼ੇਅਰ ਕਰੀਦੀ। ਅੱਜ ਅਸੀਂ ਪਿੰਡ ਇੱਕ ਬੈਠੇ ਹਾਂ, ਪਿੰਡ ਲੰਮੇ ਜਗੀਰ, ਫੂਲ ਨਗਰ ਦੇ ਵਿੱਚ, ਜਿਹੜਾ ਭਾਈ ਫੇਰੂ ਪਹਿਲਾਂ ਨਾਂ ਸੀ, ਉਹਦੇ ਵਿੱਚ ਪਿੰਡ ਆ, ਜ਼ਿਲ੍ਹਾ ਕਸੂਰ। ਉੱਥੇ ਅਸੀਂ ਬੈਠੇ ਹਾਂ ਅੱਜ ਪਿੰਡ ਲੰਮੇ ਜਗੀਰ। ਸਾਡੇ ਨਾਲ ਇੱਕ ਬਜ਼ੁਰਗ ਨੇ, ਉਹਨਾਂ ਦੀਆਂ ਕੁਝ ਯਾਦਾਂ ਨੇ ਉਹ ਰਿਕਾਰਡ ਕਰਕੇ ਤੁਹਾਡੇ ਰੂਬਰੂ ਕਰਨੀਆਂ। ਉਹਨਾਂ ਨਾਲ ਗੱਲਬਾਤ ਕਰਦੇ ਹਾਂ ਅੱਜ ਦੀ, ਤੇ ਪੁੱਛਦੇ ਉਹਨਾਂ ਦੇ ਕੋਲ ਕੀ ਕਹਾਣੀ ਹੈ, ਕੀ ਗੱਲਬਾਤ ਆ। ਸੋ ਸੁਣਦੇ ਉਹਨਾਂ ਦੀ ਕਹਾਣੀ ਉਹਨਾਂ ਦੀ ਜ਼ੁਬਾਨੀ। अस्सलाम वालेकुम जी। ਵਾਲੇਕੁਮ। ਬਾਬਾ ਜੀ ਕੀ ਹਾਲ ਚਾਲ? ਖੈਰ ਜੀ, ਰੱਬ ਦੀ ਆਰਾਮ। ਸਿਹਤ ਠੀਕ ਆ? ਬੱਲੇ। ਆ ਪੱਗ ਬੜੀ ਸੋਹਣੀ ਬੰਨੀ ਹੈ। ਇਹ ਸ਼ੁਰੂ ਤੋਂ ਬੰਨ੍ਹਦੇ ਆ? ਇਹ ਜੀ ਪੰਜਾਬ ਦਾ ਰਿਵਾਜ ਹੈ। ਪੱਗ ਬੰਨੀ ਹੁਣ ਤਾਂ ਸਾਫੇ ਨਿਕਲ ਪਏ ਨੇ ਨਾ। ਬਜ਼ੁਰਗ ਜਿਹੜੇ ਆਪਣੇ ਸੀ ਨਾ, ਇਹ ਨਹੀਂ ਸੀ ਨਾ ਕੋਈ ਧੀ ਭੈਣ, ਤਾਂ ਫਿਰ ਉਹ ਨੰਗੀ ਟੋਰਦੀ ਸੀ। ਇਹ ਪਿੰਡਾਂ ਦਾ ਬਲਾਸ। ਹੋਰ ਜੀ ਹਾਜੀ ਸਾਹਿਬ, ਚਾਦਰਾ ਤੇ ਪੱਗ ਜਿਹੜੀ ਆ ਜ਼ਰੂਰੀ ਸੀ? ਹਾਂ। ਅੱਛਾ, ਤੁਹਾਡਾ ਨਾਂ ਕੀ ਹੈ ਬਜ਼ੁਰਗੋ? ਨਾ ਮਾਪਿਆਂ ਸੋਹਣ ਰੱਖਿਆ, ਜੇ ਸੋਹਣੇ ਕੰਮ ਕਰੀਏ। ਅੱਛਾ। ਹਾਂ। ਤੇ ਕੰਮ ਤਾਂ ਮੈਂ ਸੋਹਣੇ ਕਰਦੇ। ਹਾਂ, ਸੋਹਣੇ ਕੀਤੇ ਨਾ ਕੰਮ? ਆਪ ਨੂੰ ਤਾਂ ਬੜਾ ਕੋਸ਼ਿਸ਼ ਸੋਹਣੇ ਦੀ ਕੀਤੀ। ਅੱਛਾ। ਹਾਂ। ਇਹਦਾ ਨਾਂ ਸੋਹਣ। ਹਾਂ। ਤੇ ਕਿਹੜੀ ਬਰਾਦਰੀ ਤੁਹਾਡੀ? ਸ਼ੇਖ। ਸ਼ੇਖ। ਹਾਂ। ਤੇ ਫਿਰ ਤੇ ਤੁਸੀਂ ਸ਼ੇਖ ਜੇ ਤੇ ਪਿੰਡ ਪੂਰੇ ਨੂੰ ਜਾਣਦੇ ਹੋਣੇ ਜੀ? ਹਾਂ, ਪਿੰਡ ਪੂਰੇ ਨੂੰ ਜਾਣਦੇ ਹੋਣੇ ਜੀ? ਮੈਂ ਨਾ ਜੀ ਜ਼ਿਆਦਾ ਜਾਣਦਾ, ਮੈਂ ਖੋਜੀ ਵੀ ਸਰਕਾਰੀ ਸਾਂ। ਅੱਛਾ ਜੀ। ਹਾਂ, ਮੈਂ ਇੰਡੀਆ ਤੇਰੀ ਦੋ ਚੌਂ ਰੱਖਿਆ। ਅੱਛਾ। ਗੰਗਾ ਜਮਨਾ ਵੀ ਵੇਖੀ। ਹਾਂ। ਅੱਛਾ ਅੱਛਾ। ਉਮਰ ਕਿੰਨੀ ਤੁਹਾਡੀ? ਜਦੋਂ ਸਨ 47 ਦਾ ਗਦਰ ਪਿਆ, ਮੇਰੀ 30-32 ਸਾਲ ਦੀ ਉਮਰ। 30-32 ਸਾਲ? ਹਾਂ। ਤੇ ਹੁਣ ਤੇ ਤੁਹਾਡੀ 105 ਸਾਲ ਉਸ ਹਿਸਾਬ ਨਾਲ ਹੋ ਗਈ ਉਮਰ? ਹਾਂ, ਤੇ ਮੇਰੀ ਸ਼ਾਦੀ ਹੋਈ ਨਹੀਂ ਸੀ ਹੋਈ। ਅੱਛਾ। ਉਹ ਜਾਣਿਆਂ ਤੋਂ ਬਾਅਦ ਹੋਈ? ਹਾਂ। ਤੇ ਲੱਗਦੀ ਤੇ 80 ਕੁ ਸਾਲ ਹੀ ਹੈ। ਚਲੋ ਜੀ, ਮੇਰੇ ਮਾਪਿਆਂ ਦੀ ਦੁਆ ਹੀ ਹੈ ਨਾ, ਇਹ ਵੀ ਤਾਂ ਹੈ ਨਾ ਬੜੀ ਸਾਰੀ। ਅੱਛਾ, ਅੱਗੋਂ ਪੋਤਰੇ ਵਿਆਹੇ ਆ? ਹਾਂ, ਅੱਲਾ ਦੀ ਰਹਿਮਤ ਹੈ। ਹਾਂ। ਤੇ ਇਹ ਤੁਹਾਡੇ ਵਾਲਦ ਸਾਹਿਬ ਦਾ ਕੀ ਨਾਂ ਸੀ? ਅੱਲਾ ਬਖਸ਼। ਅੱਲਾ ਬਖਸ਼। ਤੇ ਖੋਜੀ ਸੋ ਤੁਸੀਂ ਦੱਸਿਆ ਵੀ ਖੁਰੇ ਸਰਕਾਰੀ। ਹਾਂ। ਤੇ ਰਲ ਵੀ ਜਾਂਦੇ ਹੋ ਕਿਤੇ ਦੂਜੇ ਘਰ ਨਾਲ? ਨਾ। ਅੱਛਾ। ਮਾਲ ਸਰਦਾਰ ਜੀ ਲੈਂਦੇ ਸਾਂ ਤੇ ਚੋਰ ਨੂੰ ਛਿੱਤਰ ਨਹੀਂ ਸਾਂ ਮਰਵਾਉਂਦੇ। ਜਿਹੜਾ ਸਹੀ ਲੱਗੇ ਨਾ ਉਹਨੂੰ ਆਖਦੇ ਵੀ ਜੋ ਸਹੀ ਲੱਗਾ ਹੈ ਤੇ ਛਿੱਤਰ ਮੁਆ। ਚੋਰੀ ਹੁੰਦੀ ਸਰਦਾਰ ਜੀ ਤਿੰਨ ਕਿਸਮ ਦੀ।
ਇੱਕ ਜਿਹੜਾ ਸ਼ੌਂਕ ਦਾ ਕਰੇ ਉਹਨੂੰ ਨਹੀਂ ਮੈਂ ਬਖਸ਼ਦਾ ਸਾਂ, ਜਿਹੜਾ ਭੁੱਖ ਦੀ ਕਰੇ ਉਹ ਵੀ ਕੋਈ ਡਰ ਨਹੀਂ, ਤੇ ਜਿਹੜਾ ਤੇਰਾ ਮੇਰਾ ਦੁੱਖ ਤਾਂ ਤੂੰ ਕੀਤਾ ਤੂੰ ਉਹ ਕਰਨਾ ਹੀ ਹੈ, ਇਹ ਵੀ ਤਾਂ ਹੈ ਨਾ। ਅੱਛਾ ਹਾਂ, ਤੇ ਉਹ ਕਹਿੰਦੇ ਹੁੰਦੇ ਨਾ ਵੀ ਖੋਜੀ ਰਲ ਜਾਂਦੇ ਚੋਰਾਂ ਨਾਲ। ਐਵੇਂ ਬਕਵਾਸ ਕਰਦਾ ਮੈਂ, ਮੇਰੇ ਨਾਲ ਤਾਂ ਅੱਜ ਤੇ ਜ਼ਿੰਦਗੀ ਕਿਉਂ ਵੀ ਇਹਨਾਂ ਮਰ ਕਰ ਪਤਾ ਹੈ, ਮੈਂ ਤਾਂ ਅੱਜ ਤਾਈਂ ਇਹ ਕੀਤਾ ਹੀ ਨਹੀਂ। ਅੱਛਾ ਅੱਛਾ। ਨਾ ਸਾਡੇ ਵੱਡਿਆਂ ਦੀ ਮੈਨੂੰ ਨਸੀਹਤ ਸੀ। ਹਾਂ, ਤੇ ਇਹ ਕਿਵੇਂ ਖੋਜ ਦਾ ਕਿਵੇਂ ਮਤਲਬ ਵੀ ਇਹ ਖਾਨਦਾਨੀ ਪਤਾ ਵੀ ਸਿੱਖਿਆ ਵੀ ਕਿਸ ਤਰ੍ਹਾਂ ਇਹ ਜੀ ਸਿੱਖਿਆ ਸੀ ਇੱਥੇ ਮੇਲਾ ਡੋਗਰ ਸੀ ਢਾਬਾ ਫਤਿਹ, ਹਾਂਜੀ ਇੱਥੇ ਆਪਣੇ ਕੋਲ ਹੀ ਹਾਂਜੀ। ਸ਼ਹਿਰ ਹੀ। ਤੇ ਮਾਲ ਦਾ ਮੈਂ ਸ਼ੁਰੂ ਹੁੰਦਾ ਹਾਂ ਤੇ ਚੋਰੀਆਂ ਚਾਰੀਆਂ ਬੰਦਿਆਂ ਕਰਨੀਆਂ, ਤੇ ਮੈਂ ਉਹਨੂੰ ਆਖਣਾ ਚਾਚਾ ਕਿਵੇਂ? ਉਹਨੇ ਆਖਿਆ ਪਹਿਲੋਂ ਆਪਦਾ ਮਾਲ ਡੰਗਰ ਦਾ ਖੁਰਾ ਮਾਰ, ਫਿਰ ਚਾਲ ਮਾਰ। ਨਪੜ ਬੰਦਾ ਤੇ ਇੱਥੋਂ ਤੱਕ ਪੜਿਆ ਮੇਰੇ ਨਾਲ, ਵੱਡਾ ਬੰਦਾ 14-15 ਨਾਲ ਮੇਰੇ ਨਾਲ ਗੱਲ ਨਹੀਂ ਸੀ ਕਰਦਾ। ਇਹ ਹਿਸਾਬ ਹੈ। ਹੁਣ ਮੈਂ ਕਰਾਚੀ 2 ਲੱਗਿਆ ਜਦੋਂ ਜਨਰਲ ਬਾਸੀ ਲੱਗਾ। ਹਾਂ ਹਾਂਜੀ। ਬੜਾ ਕਾਲਾ ਜਿਹਾ ਤੇ ਮੈਨੂੰ ਉਹਨੇ ਆਖਿਆ, ਉਸ ਬੋਲੀ ਚਾਚਾ ਜੀ ਸੱਦੇ ਨਿੱਕੇ ਵੱਡੇ ਨੂੰ। ਉਹਨੇ ਕਿਹਾ ਚਾਚਾ ਜੀ ਤੂੰ ਨਪੜ ਬੰਦਾ ਤੇ ਤੂੰ ਆਉਂਦਿਆਂ ਖੁਰਿਆ ਵੇਖਿਆ, ਤੂੰ ਆਖਿਆ ਬਈ ਇਹ 5 ਚੋਰ ਨੇ, ਇੱਕ ਘੁਮਿਆਰ, 2 ਬਾਂਗਰੂ ਹੋਰ ਲੰਮੀਆਂ ਪੁੱਛਲਾਂ ਤੇ 2 ਸਿੰਧੀ। ਹਾਂ ਲੇਕਿਨ ਮੈਂ ਕਿਹਾ ਜੀ ਮੈਂ ਉੱਥੋਂ ਆਇਆ ਪਾਕਾ ਹੈਗਾ ਕਰਾਚੀ ਦੇ ਪਾਕਿਸਤਾਨੀ ਕੋਈ ਹੈ, ਪਰ ਮੈਨੂੰ ਇਹ ਬੜਾ ਬੇਤ ਆਖਣਗੇ ਪੰਜਾਬ ਦਾ ਖੋਜੀ ਆਇਆ, ਕਈ ਫੜ ਗਿਆ, ਨਜਾਇਜ਼ ਤਾਂ ਨਹੀਂ ਲੜਾਇਆ। ਇਹ ਵੀ ਹੈ। ਅੱਛਾ ਇਹ ਦੱਸੋ ਬਜ਼ੁਰਗੋ, ਇਹ ਤੁਸੀਂ ਦੱਸਣੇ ਵੀ ਇੰਡੀਆ ਵੀ ਗਏ, ਇੰਡੀਆ ਵੀ ਕਿਸ ਬੱਬੀ ਗਏ? ਜੰਜ ਵਾਹਗਾ ਬਾਰਡਰ ਤੋਂ ਟੱਪੇ ਸਾਂ। ਨਵੀਂ ਦਿੱਲੀ ਤੋਂ ਗਏ ਜਾਨੇ ਮਊਆਂ ਦੀ ਜੰਜ ਗਿਆ ਸਾਂ 50 ਬੰਦਾ। 3 ਦਿਨ ਰਹਿਣਾ ਸੀ। ਉਹਨਾਂ ਜਦੋਂ ਟੁੱਕ ਟਕਾ ਪਏ 2 ਜੰਜਾਂ ਦੀ। ਮੈਂ ਕਿਹਾ ਵੀ ਮੈਂ ਹੁਣ ਜੋ ਕੋਈ ਇੱਧਰ ਆਇਆ ਤੇ ਮੈਂ ਪਿੰਡ ਗਲੋਟੀ ਤੇ ਮਾਛੀ ਵਾਲਾ ਇੱਥੋਂ ਜਿਹੜੇ ਉੱਥੇ ਬੈਠੇ ਨੇ, ਮੈਂ ਕਿਹਾ ਵੀ ਮੈਂ ਉਹਨਾਂ ਨੂੰ ਮਿਲਣਾ। ਤੇ ਉੱਥੋਂ ਹੋ ਕੇ ਫਿਰ ਅਖੰਡਾ ਖੇੜੀ ਮੈਂ ਜਾਣਾ ਸੀਗਾ ਬੀਕਾਨੇਰ ਰਿਆਸਤ 'ਚ। ਮੈਂ ਤੁਹਾਡੀ ਗੱਲ ਕਰਦਾ ਵੀ ਬਰਾਤ ਇੱਥੋਂ ਪਾਕਿਸਤਾਨ ਨੂੰ ਇੰਡੀਆ ਗਈ ਸੀ? ਹਾਂ ਇੰਡੀਆ ਗਈ। ਕਿਹੜੇ ਸੰਨ 'ਚ? ਇਹ ਉਦੋਂ ਮੇਰੇ ਤਾਂ ਖਿਆਲ ਇਹਨੂੰ ਕੋਈ ਬਾਬਾ ਚੌਖੇ ਸਾਲ 32 ਸਾਲ ਹੋ ਚੱਲੇ। ਨਹੀਂ ਵੀਜ਼ੇ ਲੈ ਕੇ ਗਏ ਸੀ? ਵੀਜ਼ਾ ਜਿਹੜਾ ਟਿਕਟ ਉਹ ਹੁੰਦੀ ਇਹਨੂੰ ਵੀਜ਼ਾ ਹੀ ਹੁੰਦਾ ਹੈ। ਅੱਛਾ ਅੱਛਾ। 50 ਬੰਦੇ ਗਏ ਸਨ ਤੇ ਜਿਹੜੀ ਟਿਕਟ ਸੀ ਨਾ ਉਹ ਸਾਹਿਬ ਐਵੇਂ ਸੀ ਵੀਜ਼ਾ ਸੀ। ਅੱਛਾ ਅੱਛਾ ਅੱਛਾ। ਇੰਨਾ ਸੀ ਵੀ ਜੇ ਅਗਾਂਹ ਪਿੰਡ ਜਾਣਾ ਨਾ ਉਹ ਥਾਣੇ ਤਲਾਹ ਦੇਣੀ ਪੈਂਦੀ। ਜਦੋਂ ਵਾਹਗਾ ਬਾਰਡਰ ਟੱਪੇ ਸਨ ਨਾ ਉਹਨਾਂ ਸਾਨੂੰ ਨਸੀਹਤ ਕੀਤੀ ਸੀ ਵੀ ਜੇ ਕਿਤੇ ਜਾਣਾ ਹੈ ਨਾ ਪਹਿਲੋਂ ਥਾਣੇ ਤਲਾਹ ਦੇ ਕੇ ਜਾਣਾ ਹੈ। ਅੱਛਾ ਅੱਛਾ। ਕਿਉਂ ਬੰਦੇ ਪਿੱਛਾ ਟਪਾਉਣੇ ਪੈਂਦੇ ਨੇ। ਫਿਰ ਤੁਸੀਂ ਆਪਣੇ ਪਿੰਡ ਵਾਲਿਆਂ ਨੂੰ ਲੰਮੇ ਜਗੀਰ ਤੋਂ ਜਿਹੜੇ ਗਏ ਸੀ ਉਹਨਾਂ ਨੂੰ ਮਿਲ ਕੇ ਆਏ? ਹਾਂ ਉਹਨਾਂ ਨੂੰ ਮਿਲ ਕੇ ਆਏ। ਕਿਹਨੂੰ ਮਿਲੇ ਉਦੋਂ? ਉਹ ਫੌਜਾ ਸਿੰਘ ਦਾ ਪੁੱਤਰ ਨੰਬਰਦਾਰ ਦਾ ਸੀ, ਉਹਦਾ 2 ਭਰਾ ਸੀ ਸਰੈਣ ਤੇ ਫੌਜਾ ਸਿੰਘ। ਹਾਂ ਫਿਰ ਇੱਕ ਮਾਣਾ ਸੀ ਅੱਜ ਇੱਥੇ ਆਪਾਂ ਬੈਠੇ ਨਾ ਮਹਿਲ, ਉਹ ਸੀ। ਫਿਰ ਗੰਡਾ ਸੀ, ਉਹਦੇ ਪੁੱਤਰ ਸੀ ਸੁੰਦਰ ਸਿੰਘ। ਅੱਛਾ ਅੱਛਾ। ਉਹਨਾਂ ਨੂੰ ਮਿਲ ਕੇ ਆਏ। ਬੜੀ ਹਵਾ ਕੀਤੀ, ਬੜੀ ਕੋਸ਼ਿਸ਼ ਕੀਤੀ, ਬੜੇ ਕਿਸਮਤ ਵਾਲੇ ਤੂੰ ਇੰਨਾ ਗੇੜਾ ਮਾਰਿਆ, ਤੁਹਾਡਾ ਸਾਨ ਹੈ। ਮੈਂ ਕਿਹਾ ਸਾਨ ਕਦਾ ਆਇਆ ਸਾਂ ਤੇ ਯਾਦ ਰਹਿ ਕੇ ਉਹਨਾਂ ਕੋ ਕਿ ਸਾਦੇ ਦੀ ਮੋੜਾ ਹੈ? ਹਾਂ ਸਾਦੇ ਮੋੜਾ ਕਿ ਰਹਿ ਕੇ ਆਏ? ਨੋ ਮੈਂ ਥੋੜਾ ਚਿਰ ਹੀ ਰਹੇ। ਮੈਂ ਜੰਝ ਨੂੰ ਗਿਆ ਤੇ ਪਿਛਾ ਹਟਣਾ ਸੀ ਜਾਂਝਾਂ ਲਿਆ। ਇਹ ਵੀ ਅੱਛਾ ਅੱਛਾ। ਤੇ ਜੰਝ ਉਧਰ ਉਦੋਂ ਮੁਸਲਮਾਨਾਂ ਨਾਲ ਹੀ ਗਈ ਸੀ? ਹਾਂ ਮੁਸਲਮਾਨ ਉਧਰ ਮੇਊ ਬੈਠੇ ਸਨ ਉਧਰ? ਆਮ ਉਹ ਯੂਪੀ ਸੀਪੀ ਦਾ ਸਾਰਾ ਉਵੇਂ ਬੈਠਾ ਹੈ। ਹਾਂ ਯੂਪੀ ਸੀਪੀ। ਹਾਂ ਅੱਛਾ ਇੱਥੇ ਲੰਮੇ ਜਗੀਰ ਦਾ ਦੱਸਿਓ ਵੀ ਇੱਥੇ ਕੌਣ ਸੀ ਉਦੋਂ ਜਿਨ੍ਹਾਂ ਨੂੰ ਜਾਣਦੇ ਜਿਹੜੇ ਇੱਥੋਂ ਉੱਠ ਕੇ ਚਲੇ ਗਏ ਨੇ? ਮਤਲਬ ਵੀ ਲੰਬੜਦਾਰ ਜਾਂ ਸਰਪੰਚ ਜਾਂ ਵੱਡੇ ਬੰਦੇ ਕਿਹੜੇ ਸੀ? ਉਹ ਇੱਕ ਤਾਂ ਸੀ ਮਾਣਾ ਸਿੰਘ ਦਾ ਪੁੱਤਰ ਇੰਦਰ ਸਿੰਘ ਲੰਬੜਦਾਰ। ਹਾਂਜੀ। ਇੱਕ 3 ਪਤਨੀਆਂ ਸੀ ਸਾਡੇ ਪਿੰਡ ਦੇ, 3 ਨੰਬਰਦਾਰ ਸੀ। ਇੱਕ ਸੀ ਗੱਲ ਫੌਜੂ ਦਾ ਭਰਾ ਸਰੈਣਾ ਵੱਡਾ, ਉਹ ਨੰਬਰਦਾਰ ਸੀ। ਅੱਛਾ ਜੀ। ਅੱਗੋਂ ਪਰਾਂ ਗੰਡਾ ਸਿੰਘ ਪੱਤੀ ਵੱਜਦੀ, ਉਹ ਗੰਡਾ ਸਿੰਘ ਦਾ ਪੁੱਤਰ ਉਹ ਨੰਬਰਦਾਰ ਸੀ। ਅੱਛਾ ਜੀ। ਹਾਂ ਤੇ ਉਹਨਾਂ ਤਾਂ ਬੜੇ ਚਾਅ ਚੜੇ ਬਈ ਬੜੀ ਗੱਲ ਹੈ, ਇਕੱਠੇ ਜੂ ਰਲ ਕੇ ਵਸੇ ਖੇਡਦੇ ਰਹੇ। ਉਹ ਫਿਰ ਮੈਨੂੰ ਉਹਨਾਂ ਪੁੱਛਿਆ ਆਹ ਗੱਲ ਵੀ ਜਦੋਂ ਤੁਸਾਂ ਵੇਖਿਆ, ਮੈਂ ਕਿਹਾ ਸਾਡੇ ਕੋਲ ਲੜਾਈ ਭਲਾਈ ਨਹੀਂ ਸੀ, ਅਸੀਂ ਈਦ ਵਾਲੇ ਕੁਰਬਾਨੀ ਤੇ ਗਾਂ ਕਰਦੇ ਸਾਂ ਤੇ ਵੱਡੇ ਸਾਡੇ ਉਹਨਾਂ ਨੂੰ ਝਟਕਾ ਨਹੀਂ ਸੀ ਕਰਨੇ ਦੇ ਸ਼ਾਦੀ ਤੇ ਵੀ। ਹਾਂ ਇਹ ਸਾਲ ਤੇ ਮੈਂ ਕਿਹਾ ਜਦੋਂ ਟੁਰੇ ਨੇ ਨਾ ਉਦੋਂ ਮੈਂ ਬੈਦ ਬੋਲਿਆ
ਬਈ ਲੱਦੀ ਜਾਂਦੇ ਨੇ ਚਬਾਰਿਆਂ ਵਾਲੇ ਤੇ ਕੁੱਲੀ ਵਾਲੇ ਮਾਣ ਕਰਦੇ, ਤੁਸੀਂ ਸੁੱਖ ਵਸੋ ਸੋਹਣੇ ਮੁੱਖ ਵਾਲੇ, ਅਸਾਂ ਵਤਨ ਤੁਹਾਡਾ ਵਿਛੋੜਿਆ ਵੇ, ਸਾਡਾ ਚਿੱਤ ਨਹੀਂ ਕਰਦਾ ਜਾਵਣੇ ਨੂੰ, ਡਾਢੇ ਰੱਬ ਨੇ ਬੰਨ੍ਹ ਕੇ ਤੋਰਿਆ ਵੇ। ਜੇ ਰੱਬ ਮਿਲਾਵੇ ਤੇ ਆਣ ਮਿਲੀਏ, ਜਦੋਂ ਕਿਸਮਤ ਨੇ ਚਾਹ ਨਖੇੜਿਆ, ਓਏ ਹੋਏ ਹੋਏ, ਜਦੋਂ ਕਿਸਮਤ ਨੇ ਨਖੇੜਤਾ। ਨੇ ਨਖੇੜ ਦਿੱਤਾ। ਫਿਰ ਉਹ ਧੀਆਂ ਭੈਣਾਂ ਵੀ ਮੇਰੇ ਗੱਲ ਲੱਗੇ ਰੋਣ, ਰਲ ਕੇ ਜੂ ਖੇਡੇ, ਰਲ ਕੇ ਜੰਮਾ ਪਲਾ। ਹਾਂ ਉਹ ਮੁੜ ਸਾਰੀ ਸਰਦਾਰ ਜੀ ਤੇ ਤੇਰੀ ਮੇਰੀ ਸਾਡੇ ਵੱਡਿਆਂ ਦੀਆਂ ਪੁੱਛਣ, ਮੈਂ ਵਿੱਚੋਂ ਕੋਈ ਟੁਰ ਗਏ ਸੀ ਪਰ ਖਾਨਦਾਨ ਤਾਂ ਹੈ ਸੀ। ਅੱਛਾ, ਤੁਹਾਡੀ ਉਮਰ ਸੀ 30 ਸਾਲ। ਹਾਂ ਤਗੜੇ ਸੋ, ਜਵਾਨ ਸੋ ਪੂਰੇ। ਮੈਂ ਕੌਡੀ ਖੇਡਦਾ ਸਰਕਾਰੀ ਡੈਰੀ ਦੀ। ਅੱਛਾ, ਤੇ ਉਹ ਉਹਨਾਂ ਦੇ ਮੁੰਡਿਆਂ 'ਚ ਕੋਈ ਤੁਹਾਡੇ ਹਾਣ ਦੇ? ਸਾਡੇ ਇਹ ਵੀ ਇਸੇ ਤਰ੍ਹਾਂ ਮੇਰੇ ਨਾਲ ਦੇ ਆਣਗੇ। ਕੀ ਨਾਂ ਕੋਈ ਯਾਦ ਹੈ? ਨਾਂ ਦਰਸ਼ਨ ਸੀ ਇੱਕ ਨਾਂ। ਕਿਹਦਾ ਮੁੰਡਾ ਸੀ ਦਰਸ਼ਨ? ਦਰਸ਼ਨ ਸੀ ਫੌਜਾ ਸਿੰਘ ਦਾ। ਫੌਜਾ ਸਿੰਘ ਦਾ। ਹੋਰ? ਉਹਦਾ ਤਾਇਆ ਦਾ ਪੁੱਤਰ ਸੀ, ਉਹਦੇ ਨਾਲ ਦਲੀਪਾ ਸੀ। ਦਲੀਪਾ। ਹਾਂ, ਉਹ ਤੁਹਾਡੇ ਨਾਲ ਖੇਡਦੇ ਰਹੇ, ਕੌਡੀਆਂ ਖੇਡਦੇ ਰਹੇ, ਲੂਗਣ ਮੀਟੀਆਂ ਜਿਵੇਂ ਮੁੰਡਿਆਂ ਦੀਆਂ ਦਾਵਾਂ ਹੁੰਦੀਆਂ। ਉਹ ਦਲੀਪੇ ਹੋਣੀ ਮਿਲੇ ਫਿਰ? ਮਿਲੇ। ਉਹ 5 ਭਰਾ ਸੀ ਤੇ ਇੱਕ ਦੇ 4 ਭਰਾ। ਅੱਛਾ, ਇਹ ਤੇ ਤੁਸੀਂ ਦੱਸੀਏ ਨੰਬਰਦਾਰ ਹੋਣਾ ਦੀ, ਫੌਜੀ ਹੋਣਾ ਦੀ ਪਤੀ, ਤੇ ਹੋਰ ਪਿੰਡ ਵੱਡਾ ਲੰਮੇ ਜਗੀਰ, ਹੋਰ ਇਸ ਤੋਂ ਇਲਾਵਾ ਕਿਹੜੇ ਸਣੇ ਸੀ? ਇੱਥੇ ਚੌਰੀ ਰੋੜ ਬਿਬਰੀ ਦਾ ਮਾਲਕ ਸੀ, ਚੌਰੀ ਸ਼ੇਰਾ। ਚੌਰੀ ਸ਼ੇਰਾ? ਹਾਂ, ਮੁਸਲਮਾਨ ਸੀ। ਉਹ ਰੋੜ ਬਿਬਰੀ ਦਾ ਮਾਲਕ ਇੰਨਾ ਕੁ ਸੀ, ਕੋਈ 10-12 ਮਰਬਿਆਂ ਦਾ ਰੋੜ ਬਿਬਰੀ ਦਾ। ਅੱਗੋਂ ਜਦੋਂ 8 ਪੁੱਤਰ ਨੇ ਵੇਗਾ, ਅੱਗੋਂ 8 ਪੁੱਤਰ ਸੀ, ਅੱਗੋਂ ਉਹਨਾਂ ਦੀ ਲਾਤ ਮੈਨੂੰ ਸਰਦਾਰ ਜੀ ਪੜੀ ਤਾਂ ਵੰਡੀ ਜਾਣੀ, ਫਿਰ ਤਾਂ ਮਰਨੇ ਹੀ ਰਹੇ ਨੇ। ਤੇ ਇਹ ਆਪਣੇ ਰਾਣਾ ਸਾਹਿਬ ਹੋਣੀ, ਰਾਣੇ ਫੂਲ ਹੋਣੀ, ਇਹ ਕਿੰਨਾਂ ਦੀ ਪੈਲੀ ਤੇ ਬੈਠੇ ਨੇ? ਇਹ ਤਾਂ ਬੈਠੇ ਨੇ ਮਾਣਾ ਸਿੰਘ। ਹਾਂ, ਆ ਵੀ ਉਹਨਾਂ ਦੀ ਜਿਹੜੀ ਪੈਲੀ ਸੀ ਇਹਨਾਂ ਨੂੰ ਲਾਟ ਹੋਈ? ਹਾਂ, ਪੈਲੀ ਇਹ ਰਲਮੀ ਹੋਈ ਹੈ। ਜਿਹੜਾ ਮੱਲ ਸੀ ਨਾ ਜਿੰਦੇ ਵਸਦੇ ਸੀ, ਉਹ ਤਾਂ ਡੇਰਾ ਹੈ ਇੱਥੋਂ ਸਿੱਧਾ। ਹਾਂਜੀ। ਉੱਥੇ ਆ ਕੇ ਬੈਠੇ ਸੀ ਕਰਮਾਨ ਕੇ। ਹਾਂ, ਇੱਕ ਨਾਲ ਸੀ ਰਾਓ ਸਾਹਿਬ। ਹਾਂ, ਉਹ ਭਾਈ ਫਿਰ ਉਹ ਖਾਨਦਾਨ ਗਿਆ ਚਲਾ। ਅੱਛਾ, ਜਦੋਂ ਗਏ ਉੱਠ ਕੇ ਸਾਰੇ ਮਾਣੇ ਹੋਣੀ ਆ, ਹੋਰ ਜਿਨ੍ਹਾਂ ਨੂੰ ਤੁਸੀਂ ਜਾਣਦੇ ਹੋ, ਪਹਿਲੋਂ ਉੱਠ ਕੇ ਜਾਣ ਤੋਂ ਪਹਿਲਾਂ ਤਾਂ ਦੱਸਿਓ ਵੀ ਕਿਸ ਤਰ੍ਹਾਂ ਸੀ ਪਿੰਡ ਦੇ ਵਿੱਚ? ਮਤਲਬ ਤੁਸੀਂ ਦੱਸਿਆ ਵੀ ਸ਼ੇਰੇ ਹੋਣੀ ਸਨ, ਤਗੜੇ ਸੀ ਉਹ ਵੀ। ਉਹ ਇਹਦਾ ਹਿਸਾਬ ਸੀ ਜੀ, ਸ਼ਾਦੀ ਗਮੀ ਸਾਡਾ ਪੂਰਾ ਵਰਤਾਰਾ ਸੀ। ਸਾਡੇ ਵੱਡਿਆਂ ਦਾ ਦੇਗਾ, ਜੇ ਸਰਦਾਰ ਸਿੱਖਾਂ ਸ਼ਾਦੀ ਕੀਤੀ ਹੈ ਤੇ ਸਾਡੀ ਰੋਟੀ ਲਿਆਉਣੀ ਲਾਲੀ ਲੈ ਕਰਦੇ ਸਨ, ਝਟਕਾ ਨਹੀਂ ਸੀ ਕਰਦੇ। ਜਿਹੜਾ ਝਟਕਾ ਕਰਦਾ ਸੀ ਉਹਨੂੰ ਡੰਨ ਲਾ ਦਿੰਦੇ ਸੀ ਪੰਚਾਇਤ ਦਾ। ਵੀ ਪੰਚਾਇਤ ਬਿਠਾਈ ਸੀ ਵੀ ਐਵੇਂ ਨਹੀਂ ਹੋਣਾ, ਆ ਪਿੰਡ ਦੇ ਅਸੂਲ ਤੈਅ ਕੀਤੇ। ਅੱਛਾ, ਵੀ ਮਤਲਬ ਵੀ ਉਦੋਂ ਐਸਾ ਕੋਈ ਨਹੀਂ ਸੀ ਵੀ ਸਾਰੇ ਮਿਲਦੇ ਗਿਲਦੇ ਸੀ ਵਿਆਹਾਂ ਸ਼ਾਦੀਆਂ? ਮਿਲਦੇ ਗਿਲਦੇ, ਸਾਡੀਆਂ ਧੀਆਂ ਭੈਣਾਂ ਉਹਨਾਂ ਦੀਆਂ ਗਾਉਣ ਗਾਣ ਕੱਢੇ ਜਿਵੇਂ ਸ਼ਾਦੀਆਂ ਗਮੀਆਂ ਦੇ। ਵਿਆਹਾਂ ਵਿਆਹਾਂ ਤੇ ਜਾਂਦੇ ਹੋ? ਹਾਂ, ਬੜੇ ਚੰਗੇ ਲੋਕ। ਅੱਛਾ, ਇਹ ਦੱਸਿਓ ਉਦੋਂ ਆਜ਼ਾਦੀ ਤੋਂ ਪਹਿਲਾਂ, ਪਾਰਟੀਸ਼ਨ ਤੋਂ ਪਹਿਲਾਂ ਸਾਰੇ ਇਕੱਠੇ ਸਨ ਵਸਦੇ? ਈਦ ਸ਼ਬਰਾਤ ਵੀ ਆਉਂਦੀ, ਉਹਨਾਂ ਦਾ ਗੁਰਪੁਰਬ ਵੀ ਵੇਖਿਆ ਸੀ ਕਦੀ? ਹਾਂ। ਗੁਰਪੁਰਬ ਤੇ ਕੀ ਹੁੰਦਾ ਸੀ? ਇਹ ਹਲਵਾ ਜਿਵੇਂ ਪੂੜੀਆਂ ਪਾੜੀਆਂ ਕਰਦੇ ਸੀ, ਨਾਲ ਹੀ ਗੁਰਦੁਆਰਾ ਸੀ। ਹਾਂ, ਉਹ ਕੱਢਦੇ ਸੀ, ਪਾਲਕੀ ਕੱਢਦੇ ਸੀ ਉਦੋਂ? ਹਾਂ, ਕਰਾਇਆ ਸੀ, ਵੱਡਾ ਸਾਰਾ ਬਣਾਇਆ ਆ। ਉਹ ਹਲਵੇ ਵਾਲਾ ਵੱਖਰਾ ਸੀ ਤੇ ਜਿਹਦੇ ਪੂੜੀਆਂ ਪਾੜੀਆਂ ਬਣਾ ਦੇ ਨਾ ਘਿਓ ਨਾਲ, ਉਹ ਵੱਖਰਾ ਸੀ। ਅੱਛਾ। ਹਾਂ, ਅੱਛਾ, ਫਿਰ ਉਦੋਂ ਜਦੋਂ ਈਦ ਸ਼ਬਰਾਤ ਹੁੰਦੀ ਸੀ, ਇਵੇਂ ਇੱਕ ਦੂਜੇ ਵੱਲ ਲਾਉਣ ਜਾਣ ਆਇਆ ਸੀ? ਡਾਢਾ ਕੱਚੇ ਗੋਸ਼ਤ ਕਰਨੇ, ਜਿਹੜੇ ਉਹ ਜੇ ਸੀ ਵੱਡੇ ਸਿਆਣੇ ਲੋਕ, ਉਦੋਂ ਕੱਚੀਆਂ ਹਾਂਡੀਆਂ ਹੁੰਦੀਆਂ ਸੀ ਮਿੱਟੀ ਦੀਆਂ। ਹਾਂ, ਸਜੀਲਾ ਸੁੱਟਣੇ, ਉਹਨਾਂ ਆ ਕੇ ਲਾ ਲੈਣਾ, ਜਿੰਦੇ 2-4 ਦਿਨ ਗੋਸ਼ਤ ਤਰੀਦਾ, ਉਹਨਾਂ ਹੱਡੀ ਵਾਲਾ ਗੋਸ਼ਤ ਖਾਣਾ, ਆਖਣਾ ਹੱਡੀ ਵਾਲਾ ਕਰਾ ਰਿਹਾ ਤੇ ਜਿਹੜਾ ਦੂਜਾ ਇਹ ਨਹੀਂ ਸਹੀ। ਹਾਂ, ਇਹ ਹਿਸਾਬ। ਅੱਛਾ, ਤੇ ਹਿੰਦੂਆਂ ਦਾ ਘਰ ਵੀ ਆਇਆ ਸੀ ਕੋਈ? ਹਿੰਦੂ ਦਾ ਬਾਹਮਣਾਂ ਨੂੰ ਕਹਿੰਦੇ। ਉਹ ਬਾਹਮਣ ਹੀ? ਹਾਂ, ਹੈ ਸੀ। ਹਾਂ, ਹੈਗੇ ਇੱਥੇ ਆ ਮਾਲਕ ਨੇ, ਜਿੱਥੇ ਆ ਕੌਂਸਲ ਬਣੀ ਨਾ, ਯੂਨੀਅਨ ਕੌਂਸਲ ਹੈ ਜਿੱਥੇ, ਉਹ ਸਾਹਮਣੇ ਹੀ। ਹਾਂ। ਤੇ ਕੀ ਨਾਂ ਸੀ ਉਹਨਾਂ ਦਾ? ਉਹ ਜਗਣਾ। ਕੀ ਨਾਂ? ਜਗਣਾ। ਹਾਂ, ਉਹ ਇੱਕੋ ਹੀ ਘਰ? ਇੱਕੋ ਘਰ ਬਾਹਮਣਾਂ ਦਾ? ਹਾਂ, ਇੱਕੋ। ਉਹ ਕੀ ਕਰਦੇ ਸੀ? ਦੁਕਾਨ ਸੀ? ਦੁਕਾਨ ਪਹਿਲੀ ਵੀ ਸੀ ਤੇ ਉਹ ਅਫਸਰ ਵੀ ਸੀ। ਅੱਛਾ। ਹੋਰ ਬੱਚੇ ਉਹਨਾਂ ਦੇ? ਹਾਂ, ਜਗਨਾ ਨਾਂ ਸੀ ਉਹਦਾ? ਹਾਂ, ਜਗਣਾ। ਉਹਦੇ ਬੱਚਿਆਂ ਦਾ ਨਾਂ? ਬੱਚਿਆਂ ਦਾ ਤਾਂ ਨਹੀਂ, ਅਸੀਂ ਤਾਂ ਜਗਨੇ ਨੂੰ ਕਿ ਕੇਸਰੋਂ ਜਾਣਦੇ, ਜਿਹੜੀ ਉਹਨਾਂ ਦੀ ਮਾਂ ਸੀ। ਕੀ ਨਾਂ ਸੀ ਮਾਂ ਦਾ? ਕੇਸਰੋਂ। ਕੇਸਰੋ? ਹਾਂ। ਅੱਛਾ।
ਇਹ ਸਾਰਾ ਅੱਛਾ, ਉਹਦਾ ਨਾਮ ਮਾਂ ਦਾ ਨਾਮ ਕੇਸਰੋ ਸੀ। ਹਾਂ। ਅੱਛਾ, ਫਿਰ ਜਦੋਂ ਮੀਨਸ ਕਿ ਇਹ ਤਾਂ ਤੁਸੀਂ ਦੱਸਿਆ ਪਿੰਡ ਦਾ ਮਾਹੌਲ ਸਾਰਾ ਹਾਂ। ਵੀ ਇਹ ਹਿਸਾਬ ਕਿਤਾਬ ਸੀ ਵੀ ਜਦੋਂ ਇੱਥੋਂ ਫਿਰ ਉੱਠ ਕੇ ਗਏ ਆ ਉਦੋਂ ਕੀ ਵਰਤਾਵਾ ਸੀ ਪਿੰਡ ਵਾਲਿਆਂ ਦਾ, ਜਾਂ ਉਹ ਜਾਣ ਲੱਗਿਆ? ਉਦੋਂ ਇਵੇਂ ਵਰਤਾਰਾ ਸੀ ਵੀ ਇਵੇਂ ਇੱਕ ਦੂਜੇ ਦੀ ਗੱਲ ਲਾ ਕੇ ਰੋਂਦੇ ਸਾਂ, ਜਿਵੇਂ ਧੀਆਂ ਭੈਣਾਂ ਸ਼ਾਦੀ ਕਰੀ ਦੇ ਨੇ ਵੀ ਇਹ ਖੌੜੇ ਮਿਲਣਗੇ ਕਿ ਨਾ, ਤੇ ਵਾਕਿਆ ਨਹੀਂ ਮਿਲੇ। ਵੰਡ ਜੂ ਪੈ ਗਈ ਰੋਜ਼ੀ ਨਿਕਲ ਹੋਏ ਗਈ। ਹੋਏ ਇਹ ਸਾਬ ਹੁਣ ਮੈਂ ਜਦੋਂ ਉਧਰ ਗਿਆ ਨਾ ਗਲੋਟੀ ਤੇ ਮਾਛੀ ਵਾਲਾ ਪਿੰਡ, ਹਿਸਾਬ ਲਾ ਲਾ, ਉਹਨਾਂ ਨੂੰ ਪਤਾ ਲੱਗਾ ਵੀ ਪਾਕਿਸਤਾਨ ਤੋਂ ਲੰਮਿਆਂ ਤੋਂ ਆਇਆ ਹੈ। ਨਿੱਕੇ ਵੱਡੇ ਕਈ ਵੇਖਣ ਵਾਲੇ ਵੀ ਪਾਕਿਸਤਾਨ ਦਾ ਬੰਦਾ ਵੇਖਦੇ ਬੱਚਿਆਂ ਨੇ, ਤੇ ਜਿਹੜੀਆਂ ਉਮਰ ਦੀਆਂ ਤਕਾਦਾ ਸਾਡੇ ਸੀ ਸਰਦਾਰ, ਉਹ ਗੱਲ ਲਾ ਕੇ ਰੋਣ ਵੀ ਫਲਾਣੇ ਦਾ ਕੀ ਹਾਲ ਹੈ, ਫਲਾਣੇ ਦਾ ਕੀ ਹਾਲ ਹੈ। ਤੇ ਸਾਰਿਆਂ ਦਾ ਹਾਲ ਹਵਾਲ ਪੁੱਛਿਆ? ਪੁੱਛਿਆ ਮੈਂ ਕਿ ਬੜੇ ਨੇ ਕੋਈ ਟੁਰ ਗਏ, ਜਿਵੇਂ ਇੱਥੋਂ ਤੁਹਾਡੇ ਟੁਰ ਗਏ ਨੇ ਉਵੇਂ ਸਾਡੇ ਵੀ ਟੁਰ ਗਏ। ਅੱਛਾ, ਵੀ ਜਦੋਂ ਇੱਥੋਂ ਗਏ ਹਾਂ। ਤੇ ਉਦੋਂ ਫਿਰ ਗੱਲ ਲੱਗ ਰੋਏ, ਤੇ ਉਹ ਜਿਹੜਾ ਅੱਗੇ ਤੁਸੀਂ ਸੁਣਾਇਆ ਸ਼ੇਰ ਉਹ ਫੇਰ ਇੱਕ ਵਾਰੀ ਸੁਣਾਓ। ਹਾਂ, ਮੈਂ ਜਦੋਂ ਬੋਲਿਆ ਮੈਂ ਕਿਹਾ ਲੱਦੀ ਜਾਂਦੇ ਨੇ ਚਬਾਰਿਆਂ ਵਾਲੇ ਤੇ ਕੁਲੀ ਵਾਲੇ ਮਾਣ ਕਰਦੇ, ਤੁਸੀਂ ਸੁੱਖ ਵਸੋ ਸੋਹਣੇ ਮੁੱਖ ਵਾਲੇ, ਅਸਾਂ ਵਤਨ ਤੁਹਾਡਾ ਵਿਛੋੜਿਆ ਵੇ, ਸਾਡਾ ਚਿੱਤ ਨਹੀਂ ਕਰਦਾ ਜਾਮਣੇ ਨੂੰ, ਡਾਢੇ ਰੱਬ ਨੇ ਬੰਨ੍ਹ ਕੇ ਤੋਰਿਆ ਵੇ, ਜੇ ਰੱਬ ਮਿਲਾਵੇ ਧਿਆਨ ਮਿਲੀਏ, ਜਦੋਂ ਕਿਸਮਤ ਨੇ ਚਾਰ ਨਕੇਰਿਆ। ਹੋਏ ਹੋਏ ਹੋਏ, ਹੈਂ ਕੀ ਬਾਤ। ਹਾਂ, ਇਹ ਜਦੋਂ ਅਸੀਂ ਗੰਡਾ ਸਿਆਲ ਆਇਆ ਤਾਂ ਉਹ ਪਾਰ ਟੱਪੇ ਨੇ ਤੇ ਉਹ ਮਸਾਫਾ ਲੈ ਕੇ ਮੈਂ ਖੁਦ ਨਾਲ ਗਿਆ। ਹੈਂ, ਗੰਡਾ ਸਿੰਘ ਤੱਕ ਨਾਲ ਗਏ? ਨਾਲ ਗਏ ਆ ਬੰਦੇ ਸਾਡੇ ਪਿੰਡ ਵਾਲੇ ਨਾਲ ਲੈ ਕੇ ਗਏ? ਹਾਂ, ਉਹ ਸਭ ਤਾਂ ਕੋਈ ਹਰਕਤ ਨਾ ਰਾਜ ਕਰੇ। ਵੀ ਪਿੰਡ ਪੂਰਾ ਜੁਟ ਕੇ ਗਿਆ ਕਾਫਲੇ ਦੇ ਨਾਲ, ਵੀ ਉਹਨਾਂ ਨੂੰ ਛੱਡ ਕੇ ਆਈਏ? ਹਾਂ, ਛੱਡ ਕੇ ਆਈਏ, ਮਸਾ ਕੋਈ ਹਰਕਤ ਕਰੇ ਤੇ ਬੀਤੀ ਦਾ ਪਿੰਡ ਦੀ। ਕਿੰਨੇ ਕੁ ਜੀ ਗਏ ਪਿੰਡੋਂ ਮੁਸਲਮਾਨਾਂ ਦੇ ਉਦੋਂ? ਆਪਣੇ ਕਮ ਤੋਂ ਕਮ ਥੋੜੇ ਵੀ ਹੋਣਗੇ, ਕੋਈ 50-60 ਬੰਦੇ ਗਏ ਨੇ ਨਾਲ। ਜਨਾਨੀਆਂ ਨਹੀਂ ਸੀ, ਬੰਦੇ ਸੀ ਸਿਆਣੇ ਉਮਰ ਦੇ। ਹਾਂ, ਘੋੜੀਆਂ ਤੇ ਗਏ। ਹਾਂ, ਆ ਬੁੰਡ ਪੋਇਆ ਗੰਡਾ ਸਿਆਲਾ, ਫਿਰੋਜ਼ਪੁਰ ਤੋਂ ਅੱਗੇ ਤੋਂ ਕਸੂਰ ਤੋਂ ਅੱਗੇ, ਵੀ ਰਾਹ 'ਚ ਕੋਈ ਮਸਲਾ ਮਸੈਲ ਨਾ ਹੋਵੇ, ਨਾ ਹੋ ਜਾਏ। ਫਿਰ ਤੋੜ ਉੱਥੇ ਗੰਡਾ ਸਿੰਘ ਨੇ ਛੱਡ ਕੇ ਫਿਰ ਮੁੜੇ। ਫਿਰ ਉਵੇਂ ਸਾਹ ਸਲਾਮਤ ਲੈ ਕੇ ਗੱਲ ਲੱਗ ਕੇ ਰੋਣ ਤਰ੍ਹਾਂ ਸੀ, ਉਹ ਦੁੱਖ ਸੀ ਨਾ ਉਹਨਾਂ ਦੇ ਵੰਡ ਦਾ, ਨਾ ਉਹ ਸਰਦਾਰ ਜੀ ਸਾਡੇ ਵੱਲ। ਸਾਡੇ ਨਾਲ ਜੁੜੇ ਨੇ ਕਾਫੀ ਉੱਥੋਂ ਦੇ ਨਾ, ਕਾਫੀ ਸਾਰੇ ਲੋਕ ਜਿਹੜੇ ਲੰਮਿਆਂ ਤੋਂ ਗਏ ਨੇ ਸਾਡੇ ਚੈਨਲ ਨਾਲ, ਤੇ ਵੇਖਣਾ ਚਾਹੁੰਦੇ ਨੇ ਆਪਣਾ ਪਿੰਡ, ਤੇ ਉਹਨਾਂ ਨੂੰ ਕੀ ਸੁਣਾ ਦੇਣਾ ਵੀ ਜਿਵੇਂ ਆਹ ਸਰਦਾਰ ਆਇਆ ਤੇ ਤੁਸੀਂ ਵੀ ਆ ਜਾਓ? ਆਹੋ, ਇੱਥੇ ਜਿਵੇਂ ਆ ਜਾਣ ਨਾ, ਇੱਥੇ ਲੰਮੇ ਜਗੀਰੇ ਇਹ ਜਿਹੜਾ ਤੈਂ ਹਿਸਾਬ ਲਾ ਕਸੂਰ ਬਣਦਾ, ਤੇ ਤਹਿਸੀਲ ਹੈ ਪੱਤੋ ਕੀ, ਤੇ ਨਾਲ ਹੀ ਇਹ ਮਸ਼ਹੂਰੇ ਫੂਲ ਲਗਾ ਸੀ, ਤੈਨੂੰ ਭਾਈ ਫਿਰ ਮੀਆਂ ਕੀ ਵੀ ਸਾਦੇ ਸਾਂ। ਇਹ ਮਸ਼ਹੂਰੀ ਜਿਹੜਾ ਗੁਰਦੁਆਰਾ ਸੀ ਨਾ, ਉਹ ਮਾਸਟਰ ਉੱਠ ਗਿਆ, ਇਹ ਕੱਕੀ ਲਾਹ ਬਣਿਆ ਸੀ। ਹਾਂ, ਗੁਰਦੁਆਰਾ ਸਾਹਿਬ ਹੈ ਹਲੇ? ਹਾਂ, ਠਾਂ ਟੂ ਦਿੱਤਾ ਉਹਨੇ, ਰਾਜਪੂਤ ਆ ਕੇ ਬਹਿ ਗਏ, ਕਿਤੇ ਥਾਪੀਆਂ ਲਾਤੀਆਂ, ਕਿਤੇ ਕੁਝ ਲਾਇਆ। ਜਿੰਨਾ ਬਣਾਇਆ ਸੀ ਉਹਨਾਂ ਨੂੰ ਪਤਾ ਸੀ। ਮੈਂ ਕਿਹਾ ਵੀ ਜਿਹੜੇ ਆਉਣਾ ਚਾਹੁੰਦੇ ਨੇ ਉਹਨਾਂ ਨੂੰ ਕੀ ਸੁਣਾ? ਬਈ ਉਹ ਸਾਥ ਸਲਾਮ ਦਿਆ ਜੇ ਆ ਜਾਣੇ ਸਾਡੇ ਇੱਥੇ ਮੁਲਕ 'ਚ, ਅਸੀਂ ਉਹਨਾਂ ਦਾ ਜਿੰਨਾ ਹੁਬਤ ਵੀ ਉਹਨਾਂ ਨੂੰ ਸਲਾਮ ਦੁਆ ਮੀਆਂ। ਤੇ ਤੁਹਾਡਾ ਵੀ ਦਿਲ ਕਰਦਾ ਉਹਨਾਂ ਨੂੰ ਮਿਲਣ ਨੂੰ? ਜਿਹੜੇ ਲੋ ਜੀ, ਡਾਟਾ ਮੈਨੂੰ ਕਰਦਾ ਕਿ ਨਹੀਂ, ਉਹਨਾਂ ਜਦੋਂ ਤੁਸੀਂ ਹੁਣ ਮਿਲੇ ਜੇ ਤੇ ਮੈਨੂੰ ਇੰਨਾ ਚਾਅ ਹੋਇਆ ਹੈ ਬਈ ਸਰਦਾਰ ਆਏ ਨੇ, ਮੈਂ ਕਿਹਾ ਵੇਖਾਂਗੇ ਮਾਸ਼ਾਅੱਲਾ, ਰਲ ਕੇ ਵੱਡੇ ਵੀ ਵਸੇ, ਅਸੀਂ ਵੀ ਵਸੇ। ਇਹ ਵੀ ਤਾਂ ਹੈ ਵੀ ਇਕੱਠੇ ਵਸਦੇ ਰਹੇ। ਹਾਂ, ਤੇ ਉਹ ਯਾਦਾਂ ਯਾਦ ਆ ਜਾਂਦਾ ਫਿਰ ਵੀ ਜਿਵੇਂ ਵਸਦੇ ਰਲ ਕੇ ਵਸੇ। ਉਦੋਂ ਖੂਹ ਸੀ ਨੇ ਜਿਹੜੇ ਸਰਦਾਰ ਸਾਹਿਬ, ਮਿੱਟੀ ਦੀਆਂ ਟਿੰਡਾਂ ਹੁੰਦੀਆਂ ਸੀ ਖੂਹਾਂ ਦੇ ਨਾ, ਆ ਬੱਤੀ ਤਾਂ ਕੱਲ੍ਹ ਆਉਂਦੇ ਪਏ, ਅਗਲੇ ਟੂਲ ਟਾਲ ਲੱਗਣ ਲੱਗੇ, ਉਦੋਂ ਖੂਹਾਂ ਦੀ ਵਾਈ ਜ਼ਿਆਦਾ ਸੀ, ਨਾਰੀ ਬਣ। ਅੱਛਾ ਅੱਛਾ, ਵੀ ਉਹ ਰਲ ਕੇ ਸਾਰਾ ਵਾਵਣਾ ਵਾਈ ਵੂਈ ਵੀ ਲੈਣ। ਉਦੋਂ ਬਹੁਤਾ ਮਾਲ ਚਰਨ ਦਾ ਹੀ ਹੁੰਦਾ ਸੀ ਮੇਰਾ ਖਿਆਲ? ਮਾਲ ਦਾ ਹੀ ਜ਼ਿਆਦਾ ਹੁੰਦਾ, ਸਾਰਾ ਬਰਾਨ ਹੁੰਦਾ ਸੀ। ਦਰਿਆ ਜਦੋਂ ਪਾਣੀ ਹੈਰ ਤੋਂ ਡੱਕਣਾ, ਤੇ ਕਿਤੇ ਜਿੱਥੇ ਫੇਰਨਾ, ਕਿਤੇ ਸੁੱਕ ਜਾਣੀਆਂ, ਕਿਤੇ ਹੋ ਪੈਣੀਆਂ। ਇਹ ਵੀ ਜਾਣਨਾ। ਹੁਣ ਤਾਂ ਸਰਦਾਰ ਚੱਪੇ ਚੀਕਦੇ। ਹੋਰ ਕੁਛ ਐਸੀ ਗੱਲ ਯਾਦ ਹੋਵੇ ਜਿਹੜੀ ਭੁੱਲਦੀ ਨਾ ਹੋਵੇ ਤੁਹਾਨੂੰ, ਵੀ ਜਦੋਂ ਇਕੱਠੇ ਵਸੇਬ ਸੀ ਉਦੋਂ ਦਾ? ਇਕੱਠੇ ਵਸੇਬ ਦੀ ਇਹ ਜਗੜੇ ਮਾਮਣ ਗਿਆਲੋਂ ਵਿਆਹ ਸੀ, ਤੇ ਉਦੋਂ ਦੇਸੀ ਘਿਓ ਦਿੰਦੇ ਸਨ। ਅੱਛਾ ਜੀ। ਜਿਹੜੇ ਦੇਸੀ ਘਿਓ ਦਿੰਦੇ ਸਨ ਤੇ ਡੇਰਿਆਂ ਤੋਂ ਘਿਓ ਮਿਲਦਾ ਸੀ। ਅੱਛਾ ਜੀ। ਉਹ ਮੱਝ ਮੈਂ ਮਾਲ ਛੇੜੂ ਹੁੰਦਾ, ਰਾਤ ਦਾ ਵੀ ਤੇ ਦਿਨ ਦਾ ਵੀ। ਉਹ ਕੇਸਰੋਂ ਦੇ ਨਾਂ ਤੋਂ ਉਹਨੇ ਆਖਿਆ, ਪੁੱਤਰ ਘਿਓ ਹੈ ਕੋਈ 27-28 ਫੇਰ। ਮੈਂ ਕਿਹਾ ਤੇਰਾ ਚਾਚੀ ਵਿਖਾ ਦਿਆਂਗਾ। ਉਹ ਖਿਜੀ ਨੇ ਕਰੀਮ ਸ਼ਾਹ ਹੈਗਾ ਤੇ ਇਹਨੇ ਜਲੇ
ਉਹਨੇ ਮੈਨੂੰ ਕੱਲਿਆ ਚੌਂਕੀਦਾਰ ਮੈਂ ਗਿਆ। ਉਹ ਹੀ ਗਾਗਰਾਂ ਹੁੰਦੀਆਂ ਸੀ ਤਰਾਮੇ ਦੀਆਂ ਤੇ ਪਿੱਤਲ ਦੀਆਂ, ਉਹ ਮੈਂ ਜੇ ਇੱਟੇ ਖੜਵਟੇ ਪਾਏ ਉਹ ਤਾਂ ਤੁਹਾਡਾ ਨਾ ਹੋਵੇ। ਉਹਨਾਂ ਦੀ ਬੱਕਰੀ ਮਗਰ ਫਲ ਸੀ, ਮੈਂ ਬੱਕਰੀ ਦਾ ਫਲ ਮਗਰ ਠੋਕ ਦਿੱਤਾ। ਅੱਛਾ, ਤੋਲ ਦਿੱਤਾ ਨਾਲ। ਆ ਠੋਕ ਦਿੱਤਾ। ਤੂੰ ਜਿਹੜੇ ਛੱਡਿਆ ਦਾ ਸਾਹਿਬ ਤੂੰ ਉਹਨੇ ਤਾਂ ਬਕਾਉਣਾ ਸੀ ਨਾ, ਉਹ ਜਿਹੜੇ ਬਕਾਇਆ ਤੇ ਮੈਂ ਉਹਨੂੰ ਮਾਹੌਲ ਕੀਤਾ। ਉਹ ਮੈਂ ਕਹਿੰਦਾ ਬਾਹਮਣੀ ਨੂੰ, ਮੈਂ ਕਿਹਾ ਜਾ ਜਿੰਦਾ ਹਾਂਡੀ ਨਹੀਂ ਸਵਾਦ ਹੁੰਦਾ ਬਾਂਡੀ 'ਚ ਨਹੀਂ ਬੱਚੇ ਯਾਰ, ਤੂੰ ਤਾਂ ਇਹਨੂੰ ਪਾਣੀ ਨਹੀਂ ਪਿਆਇਆ। ਉਹ ਕੀਤੀ ਯਾਰ ਮਹਾਰਾਜ ਮਹਾਰਾਜ, ਉਹਨਾਂ ਮੈਨੂੰ ਲੋਟੇ 'ਚ ਪਾਣੀ ਪਾ ਦਿੱਤਾ। ਉਹ ਮੈਂ ਭਟੋਰੇ ਨੂੰ ਕੋਈ ਪਿਆਇਆ ਕੋਈ ਡੁੱਲ ਗਿਆ। ਤੇ ਜਿੱਧਰ ਧੀਆਂ ਭੈਣਾਂ ਜਾਂਦੀਆਂ ਸੀ ਨਾ ਬਾਹਰ, ਉੱਧਰ ਬੰਦਾ ਨਹੀਂ ਸੀ ਜਾਂਦਾ। ਤੇ ਜਿੱਧਰ ਬੰਦੇ ਜਾਂਦੇ ਸੀ ਉੱਧਰ ਧੀਆਂ ਭੈਣਾਂ ਨਹੀਂ ਸੀ। ਉਹ ਜਿਹੜੇ ਖੈਰ ਉਹ ਤਾਂ ਜਗਣੇ ਨਾਲ ਵਾਹਿਗੁਰੂ ਵਾਹਿਗੁਰੂ, ਮੁਸਲਮਾਨ ਬੜੇ ਚੰਗੇ ਲੋਕ। ਤੇ ਜਿੱਧਰ ਧੀਆਂ ਭੈਣਾਂ ਤੋਂ ਗੰਡਾ ਸਿੰਘ ਦਾ ਕੰਮ ਸੀ ਵੀ ਉੱਥੇ ਫਿਰਨਾ ਟਾਏ ਤੇ ਜਿੰਨਾ ਚਿਰ ਧੀਆਂ ਭੈਣਾਂ ਹਟਣਾ ਨਾ ਖੰਗੂੜਾ ਮਾਰੀ ਰੱਖਣਾ, ਮੈਂ ਕੋਈ ਇੱਧਰ ਬੰਦਾ ਤਾਂ ਨਹੀਂ ਲੱਗਦਾ। ਤੇ ਸਾਨੂੰ ਵੀ ਆਦਤ ਸੀ ਵੀ ਜਿਸ ਜਾਣਾ ਨਾ ਰੋਟੀ ਲੈ ਕੇ ਉਹ ਵੀ ਨੂਨ ਕਰਦਾ ਜੇ ਧੀਆਂ ਭੈਣਾਂ ਵੀ ਨਾ ਰਾਹ ਤੇ ਕੋਲਾਉਣ। ਉਹ ਜਦੋਂ ਮੈਂ ਬਰੋਬਰ ਗਿਆ ਤੋਂ ਮੇਰੀ ਘੋੜੀ ਦੀ ਬਾਗ ਪੜ ਲਈ। ਮੈਂ ਕਿਹਾ ਕੁੱਤੀ ਬਾਹਮਣੀ ਇਹ ਕੀ? ਅਗਰ ਤੇਰੇ 8 ਆਨਿਆਂ ਦੇ ਪੈਸੇ ਨੇ ਤੇਰੇ। ਮੈਂ ਕਿਹਾ ਵੀ ਠੀਕ ਘਿਓ ਤਾਂ ਲੈ ਕੇ ਖਿੱਚੀ ਵੀ ਮੈਂ ਪੀ ਲਿਆ। ਉਹਨੇ ਲੰਬਾ ਸਾਹ ਸੁਣਿਆ ਸੁਣਦਾ ਤੇ ਕੀ ਗੱਲ ਹੈ? ਆਖਿਆ ਉਹਨੇ ਆਖਿਆ ਨੂੰ ਜਾਣ ਦੇ ਸਵੇਰੇ ਜਗਣੇ ਨੂੰ ਸੱਦਣਾ ਪਰੇ ਬਈ ਘਿਓ ਤਾਂ ਲੈ ਕੇ ਖਿੱਚੀ ਤੇ ਇਹਦਾ ਕੀ ਕਹਿਣਾ? ਉਹ ਕਹਿੰਦੀ ਮਹਾਰਾਜ ਮਹਾਰਾਜ ਧਰਮ ਮੈਨੂੰ ਪਤਾ ਨਾ ਛੱਡਿਆ, ਮੈਂ 8 ਨਹੀਂ ਛੱਡੇ। ਇਹ ਐਸੇ ਸਿੱਧੇ ਲੋਕ ਬੰਦੇ ਬੜੇ ਕਰਮਾਂ ਵਾਲੇ। ਬੱਕਰੇ ਦੇ ਪੈਸੇ ਵੱਟ ਲਏ ਪਾਣੀ ਪਿਆਉਣ। ਕੋਈ ਹਿਸਾਬ। ਚਲੋ ਜੀ, ਮਿਹਰਬਾਨੀ ਤੁਹਾਡੀ, ਬਹੁਤ ਚੰਗਾ ਲੱਗਾ ਤੁਹਾਡੇ ਨਾਲ। ਜਦੋਂ ਵੀ ਜਾਓ ਹਾਂਜੀ ਆਪ ਦੇ ਘਰਾਂ 'ਚ ਤੇ ਮੇਰਾ ਸਾਹਬ ਸਲਾਮਤ ਨਿੱਕਿਆਂ ਵੱਡਿਆਂ ਨੂੰ ਆਖਣਾ। ਠੀਕ ਹੈ ਜੀ। ਹਾਂ, ਬੜੀ ਖੁਸ਼ੀ ਦੀ ਗੱਲ ਹੈ। ਤੇ ਤਾਂ ਤੁਹਾਡੀ ਬੜੀ ਮਿਹਰਬਾਨੀ, ਚੋਖੀ ਸਾਡੀ। ਚਲੋ ਜੀ, ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ ਜਿਹੜੇ ਜੁੜੇ ਸਾਡੇ ਨਾਲ। ਤੇ ਆਪਾਂ ਲੰਮੇ ਜਗੀਰ ਪਿੰਡ ਆ ਇਸ ਵੇਲੇ, ਫੂਲ ਨਗਰ ਭਾਈ ਫੇਰੂ ਜ਼ਿਲ੍ਹਾ ਕਸੂਰ ਦੇ ਵਿੱਚ। ਉਮੀਦ ਕਰਦੇ ਹਾਂ ਇਹਨਾਂ ਦੀ ਗੱਲਬਾਤ ਜਿਹੜੀ ਆ, ਜਿਹੜੇ ਲੰਮੇ ਜਗੀਰ ਤੋਂ ਉੱਠ ਕੇ ਗਏ ਨੇ, ਖਾਸ ਤੌਰ ਤੇ ਉਹਨਾਂ ਦੇ ਵਾਸਤੇ, ਉਹਨਾਂ ਵਾਸਤੇ ਇੱਕ ਤੋਹਫੇ ਦੇ ਤੌਰ ਤੇ, ਉਸ ਤੋਂ ਹਟ ਕੇ ਵੀ ਕਿਸ ਤਰ੍ਹਾਂ ਵਸੇਬ ਕਿਸ ਤਰ੍ਹਾਂ ਸੀ, ਲੋਕ ਵਾਸਤੇ ਕਿਸ ਤਰ੍ਹਾਂ ਸੀ। ਅਸੀਂ ਇਹਨਾਂ ਨੂੰ ਕੋਈ ਸਕ੍ਰਿਪਟਡ ਨਹੀਂ ਕਰੀਦਾ। ਜੋ ਇਹਨਾਂ ਦੇ ਕੋਲ ਆ, ਜੋ ਇਹਨਾਂ ਦੇ ਦਿਲਾਂ ਦੇ ਵਿੱਚ, ਜੋ ਦਿਮਾਗਾਂ ਦੇ ਵਿੱਚ, ਜੋ ਉਦੋਂ ਦਾ ਵਸੇਬ ਸੀ, ਜਿਵੇਂ ਰਹਿੰਦੇ ਸਨ ਆਪਸ ਦੇ ਵਿੱਚ, ਉਹ ਚੰਗੇ ਰਹਿੰਦੇ ਸਨ ਮਾੜੇ ਰਹਿੰਦੇ ਸਨ, ਉਹ ਕਹਾਣੀਆਂ ਪੇਸ਼ ਕਰੀ ਦੀਆਂ। ਮਤਲਬ ਵੀ ਸੌਫਟ ਜਿਹੜਾ ਜਿਸ ਤਰ੍ਹਾਂ ਭਾਈਚਾਰਾ ਸੀ ਪਹਿਲਾਂ ਹਿੰਦੂਆਂ ਸਿੱਖਾਂ ਮੁਸਲਮਾਨਾਂ ਦਾ, ਉਹਨੂੰ ਉਜਾਗਰ ਕਰੀਦਾ। ਇਹ ਲਕੀਰ ਵੱਜਣ ਤੋਂ ਬਾਅਦ ਹੀ ਨਫ਼ਰਤਾਂ ਜਿਹੜੀਆਂ ਉਹ ਬਹੁਤੀਆਂ ਵੱਧ ਕੇ ਸਾਹਮਣੇ ਆਈਆਂ। ਪਹਿਲਾਂ ਤਾਂ ਜਿਵੇਂ ਬਜ਼ੁਰਗ ਦੱਸਦੇ ਨੇ ਵੀ ਪਹਿਲਾਂ ਤਾਂ ਮੁਹੱਬਤਾਂ ਸੀ, ਪਿਆਰ ਸੀ, ਇਕੱਠੇ ਹੱਸਦੇ ਖੇਡਦੇ ਵਸਦੇ ਸਨ। ਕਿਉਂ ਨਾ ਹੁਣ ਵੀ ਉਸੇ ਤਰ੍ਹਾਂ ਹੋ ਜਾਈਏ, ਬੇਸ਼ੱਕ ਬਾਰਡਰੋਂ ਪਾਰ ਰਹੀਏ, ਇੱਕ ਦੂਜੇ ਨੂੰ ਉੱਤੋਂ ਦੀ ਵੇਖੀਏ, ਕੰਧਾਂ ਦੇ ਉੱਤੋਂ ਦੀ ਵੇਖੀਏ, ਲੇਕਿਨ ਮੁਹੱਬਤ ਨਾਲ ਵੇਖੀਏ, ਪਿਆਰ ਦੀ ਨਜ਼ਰ ਨਾਲ ਵੇਖੀਏ। ਸੋ ਇਸੇ ਉਮੀਦ, ਇਸੇ ਕੋਸ਼ਿਸ਼ ਨਾਲ ਅੱਗੇ ਵੱਧਦੇ ਹਾਂ। ਮਿਲਾਂਗੇ ਫਿਰ, ਰੱਬ ਰੱਖਾ।